ਫਿਊਚਰ ਉਮੀਦ ਤੇ ਹੈ ਕਿਉਂਕਿ ਜਿਹੜੇ ਪਿਛਲਾ ਵਕਤ ਗੁਜ਼ਰ ਗਿਆ ਉਹਦੇ ਤੇ ਹੁਣ ਦੇ ਵਿੱਚ ਬੜਾ ਫਰਕ ਆਇਆ ਕਿ ਜੇ ਤੇ ਲੋਕ ਇਹ ਸਮਝ ਕੇ ਛੱਡ ਛੱਡਦੇ ਨੇਜ਼ਾਬਾਜ਼ੀ ਕਿ ਮਹਿੰਗੀ ਹੈ ਤੇ ਫਿਰ ਤੇ ਨੇਜ਼ਾਬਾਜ਼ੀ ਘਟਦੀ, ਲੇਕਿਨ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਲੋਕਾਂ ਦੀ ਹਿੰਮਤ ਨਹੀਂ ਹਾਰੀ ਔਰ ਸ਼ੌਕ ਜਿਹੜਾ ਮਜ਼ੀਦ ਵਧਿਆ। ਨਾਜ਼ਰੀਨ, ਸਾਡੇ ਨਾਲ ਇਸ ਵੇਲੇ ਬੈਠੇ ਨੇ ਚੌਧਰੀ ਦਾਨਿਸ਼ ਖੁਰਸ਼ੀਦ ਸਾਹਿਬ, ਬਿਨ ਗਾਜ਼ੀ ਰਹਿਵਾਰ ਕਲੱਬ ਨੇ ਇਹਨਾਂ ਦਾ ਤਲਕ ਹੈ, ਚਾਕੂ ਮੁਬਾਰਕ ਪਿੰਡ ਗੁਜਰਾਤ ਦੇ ਨਾਲ ਜੀ। ਦਾਨਿਸ਼ ਖੁਰਸ਼ੀਦ ਸਾਹਿਬ ਉਹ ਸ਼ਖਸੀਅਤ ਨੇ ਜਿਸ ਲਈ ਅਸੀਂ ਨੇਜ਼ਾਬਾਜ਼ੀ ਵਾਸਤੇ ਨਾ ਨੇਜ਼ਾਬਾਜ਼ ਭਾਈਆਂ ਨੂੰ ਪ੍ਰਮੋਟ ਕਰਨ ਵਾਸਤੇ ਪਹਿਲਾ ਕਦਮ ਚੁੱਕਿਆ ਸੀ ਤੇ ਇਹਨਾਂ ਸਾਡੀ ਹੌਸਲਾ ਅਫਜ਼ਾਈ ਕੀਤੀ, ਇਹਨਾਂ ਬਹੁਤ ਤਾਵਨ ਕੀਤਾ। ਉੱਥੇ ਇੰਗਲੈਂਡ 'ਚ ਬੈਠੇ ਨੇ ਖੁਦ ਫੋਨ ਕੀਤਾ ਤੇ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਸਾਡੀ ਇੱਥੇ ਅਚਾਨਕ ਸਰਪ੍ਰਾਈਜ਼ ਮੁਲਾਕਾਤ ਹੋਈ ਹੈ ਕਕਰਾਲੀ ਨੇਜ਼ਾਬਾਜ਼ ਦੇ ਮੁਕਾਬਲੇ ਵਿੱਚ ਤੇ ਇਹਨਾਂ ਨਾਲ ਗੱਲਬਾਤ ਕਰਨੇ ਆ। ਅੱਜ ਬਿਲਮ ਸ਼ਫਾ ਪਹਿਲੀ ਮੁਲਾਕਾਤ ਇਹਨਾਂ ਨਾਲ। अस्सलाम वालेकुम जी। वालेकुम सलाम, थैंक यू वेरी मच जी ਤੁਹਾਡਾ ਇਸ ਜਗ੍ਹਾ ਤੇ ਆ ਕੇ ਇਸ ਮੁਲਾਕਾਤ ਤੇ ਬੜੀ ਖੁਸ਼ੀ ਹੋਈ ਹੈ ਔਰ ਤੁਹਾਡਾ ਬੜਾ ਐਫਰਟ ਹੈ ਕਿ ਇਸ ਗੇਮ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਔਰ ਮਜ਼ੀਦ ਕਰਦੇ ਹੋ ਪਏ ਤੇ ਉਮੀਦ ਹੈ ਕਿ ਇਨਸ਼ਾਅੱਲਾ ਤੁਹਾਡੀ ਇਹ ਜਿਹੜੀ ਕੋਸ਼ਿਸ਼ ਹੈ ਰਾਏਗਾ ਨਹੀਂ ਜਾਲੀ। ਤੇ ਦਾਨਿਸ਼ ਖੁਰਸ਼ੀਦ ਨਾਜ ਮੇਰਾ ਚੱਕ ਮੁਬਾਰਕ ਤੋਂ ਤੇ ਹਾਲ ਮੈਂ ਇੰਗਲੈਂਡ ਫਿਲਹਾਲ ਤੇ ਉੱਥੇ ਵੀ ਨੇਜ਼ਾਬਾਜ਼ੀ ਕਰੀ ਦੀ ਹੈ ਜੀ। ਦਾਨਿਸ਼ ਖੁਰਸ਼ੀਦ ਸਾਹਿਬ ਇਹ ਦੱਸੋ ਕਿ ਪਾਕਿਸਤਾਨ ਤੇ ਇੰਗਲੈਂਡ ਦੀ ਨੇਜ਼ਾਬਾਜ਼ੀ 'ਚ ਕੋਈ ਫਰਕ ਵੀ ਹੈ ਜਾਂ ਸੇਮ ਇਸੇ ਤਰ੍ਹਾਂ ਦਾ ਸਟਾਈਲ ਹੈ? ਜੀ ਬਿਲਕੁਲ ਸਹੀ ਤੁਸੀਂ ਆਖਿਆ ਕਿ ਇਹ ਡਿਫਰੈਂਸ ਹੈ ਬੇਸ਼ੁਮਾਰ। ਸਭ ਤੋਂ ਪਹਿਲੇ ਤੇ ਇਹਨਾਂ ਘੋੜਿਆਂ ਤੇ ਉਹਨਾਂ ਘੋੜਿਆਂ 'ਚ ਬੜਾ ਫਰਕ ਹੈ। ਉਹ ਇੰਗਲਿਸ਼ ਬਰੀਡ ਨੇ, ਇਹ ਦੇਸੀ ਨੇ। ਦੂਸਰੇ ਨੰਬਰ ਤੇ ਜਿਹੜੇ ਗਰਾਊਂਡ ਦੇ ਵਿੱਚ ਜਿੰਨੇ ਗਰਾਊਂਡ ਦੇ ਮਾਮਲਾਤ ਹੁੰਦੇ ਨੇ ਇੱਥੇ ਤੇ ਉੱਥੇ ਵਿੱਚ ਇਹ ਵੀ ਬੜਾ ਡਿਫਰੈਂਸ ਹੈ। ਜੱਜਮੈਂਟੀ ਜਿਹੜੇ ਜੱਜ ਇੱਥੇ ਸਾਡੇ ਬਹਿੰਦੇ ਨੇ ਇੱਕ ਜਗ੍ਹਾ ਤੇ ਬਹਿੰਦੇ ਨੇ, ਉੱਥੇ 3 ਜਗ੍ਹਾ ਤੇ ਜੱਜ ਹੁੰਦੇ ਨੇ, ਸਟਾਰਟਿੰਗ ਤੇ ਐਂਡ ਤੇ ਦਰਮਿਆਨ ਦੇ ਵਿੱਚ। ਤੇ ਦੂਸਰਾ ਯੂਨੀਫਾਰਮ ਦਾ ਜਿਹੜਾ ਮੁਕੰਮਲ ਉਹਨਾਂ ਨੇ ਉਹ ਰੱਖੀ ਪਾਬੰਦੀ। ਇੱਥੇ ਜਿਸ ਤਰ੍ਹਾਂ ਦੇ ਦਿਲੇ ਵੇਸਕੋਟ ਪਾ ਲਓ, ਪੱਗ ਪਾ ਲਓ, ਬਗੈਰ ਪੱਗ ਤੋਂ ਵੀ ਭੱਜ ਜਾਂਦੇ ਨੇ। ਤੇ ਦੂਸਰਾ ਸਕੋਰ ਜਿਹੜਾ ਉਹ ਬੜਾ ਨਜ਼ਮੋ ਜ਼ਬਤ ਦੇ ਨਾਲ ਉਹ ਮਤਲਬ ਕਿ ਰੱਖਦੇ ਨੇ ਜੀ। ਦਾਨਿਸ਼ ਸਾਹਿਬ ਤੇ ਇਹ ਦੱਸੋ ਕਿ ਪਾਕਿਸਤਾਨ 'ਚ ਤੁਹਾਡੇ ਅੰਦਾਜ਼ੇ ਮੁਤਾਬਕ ਕਿੰਨੇ ਕੁ ਨੇਜ਼ਾਬਾਜ਼ ਨੇ ਜਿਹੜੇ ਪ੍ਰੋਫੈਸ਼ਨਲ ਨੇਜ਼ਾਬਾਜ਼ੀ ਕਰ ਰਹੇ ਨੇ? ਪਾਕਿਸਤਾਨ ਦੇ ਵਿੱਚ ਇਸ ਵੇਲੇ ਤੇ ਬੇਸ਼ੁਮਾਰ ਨੇਜ਼ਾਬਾਜ਼ ਨੇ, ਲੇਕਿਨ ਅੱਛੇ ਜਿਹੜੇ ਨੇ ਕਹਿ ਲਓ ਕਿ 200-300 ਹਾਲਾਂਕਿ ਸਾਡੀ ਮਾਲੂਮਾਤ ਦੇ ਮੁਤਾਬਕ ਜਿਹੜਾ ਉਹ 7,000 ਦੇ ਕਰੀਬ ਹੈ ਨੇਜ਼ਾਬਾਜ਼। 5,000 ਤੇ ਅੱਲਾਹ ਤਾਲਾ ਜੰਨਤ ਦੇ ਨਵਾਬ ਅਤਾ ਖਾਨ ਸਾਹਿਬ ਨੇ ਸਾਨੂੰ ਦੱਸਿਆ ਸੀ। ਤੇ ਮਕਸਦ ਹੈ ਇੰਨੀ ਤਾਦਾਦ ਦੱਸਣ ਦਾ ਕਿ ਇਹਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਇਹਦੇ ਉੱਤੇ ਸਮਝਦੇ ਹੋ ਕਿ ਕੋਈ ਡਿਸਿਪਲਿਨ ਦੇ ਉੱਤੇ ਕੰਮ ਹੋਣਾ ਚਾਹੀਦਾ ਹੈ ਜਾਂ ਠੀਕ ਚੱਲ ਰਿਹਾ ਕੰਮ, ਤੇ ਕਿਉਂ ਨਹੀਂ ਪਾਕਿਸਤਾਨ 'ਚ ਡਿਸਿਪਲਿਨ ਕਿਉਂ ਨਹੀਂ ਬਣ ਰਿਹਾ? ਜੀ ਅਸਲ ਦੇ ਵਿੱਚ ਨਾ ਇਹ ਜਿਹੜਾ ਨਾ ਸ਼ੌਕ ਹੈ ਸ਼ੂਕਾ ਸ਼ਾਕੀ ਦਾ। ਗੇਮ ਨੂੰ ਗੇਮ ਸਮਝ ਕੇ ਕਰੋ ਤੇ ਉਹ ਇੱਕ ਹੋਰ ਗੱਲ ਹੈ। ਤੇ ਸਾਡੇ ਲੋਕ ਜਿਹੜੇ ਨੇ ਉਹ ਜ਼ਿਆਦਾ ਇਸ ਗਰਾਊਂਡ ਦੇ ਵਿੱਚ ਆ ਕੇ ਸ਼ੂਕਾ ਸ਼ਾਕੀ ਆਪਣੀ ਵਹਾਉਂਦੇ ਨੇ ਤੇ ਔਰ ਇਹ ਵੀ ਅੱਛੀ ਗੱਲ ਹੈ, ਮਾੜੀ ਨਹੀਂ ਹੈ। ਅੱਛੇ ਨਜ਼ਮੋ ਜ਼ਬਤ ਦੇ ਨਾਲ ਆਪਣਾ ਤੁਹਾਡਾ ਯੂਨੀਫਾਰਮ ਠੀਕ ਹੋਵੇ, ਘੋੜੇ ਠੀਕ ਹੋਣ। ਤੇ ਜਿਸ ਤਰ੍ਹਾਂ ਤੁਸੀਂ ਫਰਮਾਇਆ ਕਿ ਮਲਕ ਸਾਹਿਬ ਨੇ ਦੱਸਿਆ ਉਹ ਤਾਦਾਦ ਠੀਕ ਹੈ ਸਵਾਰਾਂ ਦੀ। ਅੱਗੇ ਜ਼ਿਲ੍ਹੇ ਗੁਜਰਾਤ ਦੇ ਵਿੱਚ ਇੰਨੇ ਘੋੜੇ ਇੰਨੇ ਸਵਾਰ ਨਹੀਂ ਸਨ ਜਿਹੜੇ ਪਿਛਲੇ 10 ਸਾਲਾਂ ਦੇ ਵਿੱਚ ਹੋਏ ਨੇ। ਔਰ ਮੇਰਾ ਖਿਆਲ ਹੈ ਇਸ ਹਿੱਤੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਘੋੜੇ ਤੇ ਸਵਾਰ ਜਿਹੜੇ ਨੇ ਗੁਜਰਾਤ ਦੇ ਹੀ ਨੇ। ਜੀ ਗੁਜਰਾਤ ਨੂੰ ਫਖਰ ਹੈ ਇਸ ਚੀਜ਼ ਤੇ। ਤੇ ਜਨਾਬ ਇਹ ਦੱਸੋ ਕਿ ਪਾਕਿਸਤਾਨ 'ਚ ਨੇਜ਼ਾਬਾਜ਼ ਦਾ ਮੁਸਤਕਬਲ ਕੀ ਵੇਖਦੇ ਹੋ? ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਹੈ, ਹਰ ਚੀਜ਼ ਮਹਿੰਗੀ ਹੋ ਗਈ। ਘੋੜਿਆਂ ਨੂੰ ਰੱਖਣਾ ਔਰ ਇਹਨਾਂ ਦੀ ਹਿਫਾਜ਼ਤ ਕਰਨਾ, ਇਹਨਾਂ ਦੀ ਖਿਦਮਤ ਕਰਨਾ ਕਾਫੀ ਐਕਸਪੈਂਸਿਵ ਹੋ ਰਿਹਾ। ਤੁਸੀਂ ਕੀ ਫਿਊਚਰ ਵੇਖਦੇ ਹੋ? ਫਿਊਚਰ ਉਮੀਦ ਤੇ ਹੈ ਕਿਉਂਕਿ ਜਿਹੜੇ ਪਿਛਲਾ ਵਕਤ ਗੁਜ਼ਰ ਗਿਆ ਉਹਦੇ ਤੇ ਹੁਣ ਦੇ ਵਿੱਚ ਬੜਾ ਫਰਕ ਆਇਆ ਕਿ ਜੇ ਤੇ ਲੋਕ ਇਹ ਸਮਝ ਕੇ ਛੱਡ ਛੱਡਦੇ ਨੇਜ਼ਾਬਾਜ਼ੀ ਕਿ ਮਹਿੰਗੀ ਹੈ ਤੇ ਫਿਰ ਤੇ ਨੇਜ਼ਾਬਾਜ਼ੀ ਘਟਦੀ, ਲੇਕਿਨ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਲੋਕਾਂ ਦੀ ਹਿੰਮਤ ਨਹੀਂ ਹਾਰੀ ਔਰ ਸ਼ੌਕ ਜਿਹੜਾ ਮਜ਼ੀਦ ਵਧਿਆ। ਔਰ ਉਮੀਦ ਹੈ ਕਿ ਹੁਣ ਵੇਖੋ ਸਾਡੇ ਗੁਜਰਾਤ ਦੇ ਵਿੱਚ ਬਹੁਤ ਅੱਛੇ ਘੋੜੇ, ਬੜੇ ਅੱਛੇ ਬੜੇ ਮਹਿੰਗੇ ਲੋਕਾਂ ਨੇ ਘੋੜੇ। ਔਰ ਕੋਸ਼ਿਸ਼ ਲੋਕਾਂ ਦੀ ਹੈ ਕਿ ਇੱਕੋ ਜਿਹਾ ਸੈਟਅਪ ਹੋਵੇ, ਨੁਕਰੇ ਘੋੜੇ ਹੋਣ, ਮੁਸ਼ਕੇ ਘੋੜੇ ਹੋਣ, ਕਮੈਦ ਘੋੜੇ ਹੋਣ। ਤੇ ਮਤਲਬ ਹੈ ਕਿ ਮਜ਼ੀਦ ਜਿਹੜਾ ਸ਼ੌਕ ਵਧਿਆ ਔਰ ਇਨਸ਼ਾਅੱਲਾ ਉਮੀਦ ਹੈ ਕਿ ਫਿਊਚਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਇਹ ਐਫਰਟ ਪੇ ਕਰਦੇ ਹੋ ਇਸ ਤਰ੍ਹਾਂ ਉਮੀਦ ਹੈ ਸਾਨੂੰ ਬਹੁਤ ਜ਼ਿਆਦਾ ਅੱਲਾ ਦੇ ਹੁਕਮ ਦੇ ਨਾਲ ਹੈ ਅੱਗੇ ਜਾਏਗਾ ਇਨਸ਼ਾਅੱਲਾ ਜੀ। ਤੇ ਤੁਸੀਂ ਇਹ ਦੱਸੋ ਕਿ ਸੈਕਸ਼ਨ ਨੇਜ਼ਾਬਾਜ਼ੀ ਜਿਹੜੀ ਉਹ ਬਿਹਤਰ ਹੈ ਜਾਂ ਸਿੰਗਲ ਜਿਹੜੀ ਉਹ ਬਿਹਤਰ ਹੈ? ਨੇਜ਼ਾਬਾਜ਼ੀ ਦੇ ਵਿੱਚ ਜੀ ਜਿਹੜੀ ਸਿੰਗਲ ਨੇਜ਼ਾਬਾਜ਼ੀ ਹੈ ਨਾ ਉਹਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਹੈ
ਲੇਕਿਨ ਕਿਉਂਕਿ ਸਾਡੇ ਗੁਜਰਾਤ ਦੇ ਵਿੱਚ ਸਵਾਰ ਦੀ ਤਾਦਾਦ ਹੀ ਇੰਨੀ ਕੁ ਜ਼ਿਆਦਾ ਹੈ ਕਿ ਉਹਦੇ ਵਿੱਚ ਤੁਸੀਂ ਸਿੰਗਲ ਨੇਜ਼ਾਬਾਜ਼ੀ ਵਕਤ ਨੂੰ ਮੱਦੇਨਜ਼ਰ ਰੱਖ ਕੇ ਨਹੀਂ ਕਰਵਾ ਸਕਦੇ। ਵਕਤ ਥੋੜਾ ਹੋਣ ਦੀ ਵਜ੍ਹਾ ਤੋਂ ਫਿਰ ਸੈਕਸ਼ਨ ਨੇਜ਼ਾਬਾਜ਼ੀ ਕਰਵਾਉਂਦੇ ਨੇ। ਕੋਈ ਪੈਗਾਮ ਤੁਹਾਡਾ ਜੀ ਨੇਜ਼ਾਬਾਜ਼ਾਂ ਦੇ ਨਾਂ ਤੇ, ਖਾਸ ਤੌਰ ਤੇ ਜਿਹੜੇ ਸ਼ਾਇਕੀਨ ਨੇ ਉਹਨਾਂ ਦੇ ਨਾਂ ਤੇ ਜੀ? ਇਹ ਪੈਗਾਮ ਤੇ ਮੇਰਾ ਜਿਹੜੇ ਸੀਨੀਅਰ ਲੋਕ ਨੇ ਜਾਂ ਸੀਨੀਅਰ ਸਵਾਰ ਨੇ ਜਾਂ ਪੁਰਾਣੇ ਨੇਜ਼ਾਬਾਜ਼ ਨੇ ਉਹੀ ਰੋਲ ਮਾਡਲ ਹੁੰਦੇ ਨੇ। ਜਿਹੜਾ ਕੋਈ ਨਵਾਂ ਯੰਗ ਰਾਈਡਰ ਉੱਠੇਦਾ ਉਹ ਸਾਨੂੰ ਵੇਖ ਕੇ ਸਾਡੀ ਕਾਪੀ ਕਰਨ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਆਪਣੇ ਅਸੂਲ ਰੱਖੀਏ, ਸਹੀ ਗੇਮ ਨੂੰ ਅੱਛੇ ਤਰੀਕੇ ਦੇ ਨਾਲ ਗੇਮ ਸਮਝ ਕੇ ਕਰੀਏ ਤੇ ਮਜ਼ੀਦ ਯੰਗ ਰਾਈਡਰ ਜਿਹੜੇ ਨੇ ਉਹ ਅੱਗੇ ਆਉਣ ਦੇ। ਬਸ਼ਮੂਲ ਮੇਰੇ ਮੈਂ ਸਮਝਦਾ ਆ ਕਿ ਜਿਹੜਾ ਬੰਦਾ ਸਾਨੂੰ ਮਿਲੇ ਅਸੀਂ ਉਹਨੂੰ ਆਪਣਾ ਅੱਛੀ ਇਮੇਜ ਦੀਏ ਕਿ ਮਜ਼ੀਦ ਸ਼ੌਕ ਪਵੇ। ਤੇ ਜੇ ਬੰਦੇ ਸਾਨੂੰ ਵੇਖ ਕੇ ਤੇ ਉਹਨਾਂ ਦਾ ਦਿਲ ਚੜੇ ਤੇ ਫਿਰ ਇਹ ਨੇਜ਼ਾਬਾਜ਼ੀ ਵਧਣ ਨਹੀਂ ਲੱਗੀ, ਇਹ ਘਟੇ ਦੀ।